दर्शकों ब्रेक तो बाद तुहाडा स्वागत है जी। डॉक्टर साहब साडी पहली ईमेल आई है कुलदीप सिंह जी दी। ये लिखते हैं ते इन्हां दी लिखत दा विषय है अखां दे कैंप ने रोशनी देण दी थां। कित्थों आई है? स्वीडन तो लिखिया तो नहीं हैगा पर स्वीडन तो चलो ठीक है। इन्हां दी लिखत दा विषय है अखां दे कैंप ने रोशनी देण दी थां 60 मरीजां नूं कीते अन्ने। ये लिखते हैं वाहिगुरू जी का खालसा वाहिगुरू जी की फतेह। डॉक्टर साहब प्लीज आ देखो जराक अकल दे अन्निया हिंदुस्तान ਅਤੇ RSS ਵੱਲੋਂ ਲੋਕਾਂ ਨੂੰ ਅੰਨੇ ਕਰਨ ਲਈ ਲਾਏ ਕੈਂਪ ਵਿੱਚ 60 ਲੋਕਾਂ ਦਾ ਸਫਲ ਆਪਰੇਸ਼ਨ ਕੀਤਾ ਗਿਆ। ਇਸ ਲਈ ਇਹਨਾਂ ਦੀ ਸਫਲਤਾ ਤੇ ਮੈਂ ਇਹਨਾਂ ਨੂੰ 100 ਵਾਰ ਫਿੱਟੇ ਕਹਿਣਾ ਹਾਂ। RSS ਵੱਲੋਂ ਕੈਂਪ ਲਾ ਕੇ ਸਿਆਸੀ ਲਾਹਾ ਤਾਂ ਨਹੀਂ ਲਿਆ ਗਿਆ ਪਰ ਸਿਰ ਸਵਾ ਜ਼ਰੂਰ ਪਾ ਲਈ। ਮੀਡੀਆ ਦਾ ਬਲੈਕ ਆਊਟ ਦੇਖੋ ਇਹਨਾਂ ਕਿਵੇਂ ਕੀਤਾ। ਕੀ ਇਹਨਾਂ ਜਾਨਾਂ ਨਾਲ ਖੇਡਣ ਵਾਲਿਆਂ ਨੂੰ ਕੋਈ ਸਜ਼ਾ ਜਾਂ ਜੇਲ੍ਹ ਨਹੀਂ ਜੀ ਡਾਕਟਰ ਸਾਹਿਬ? ਵੈਸੇ ਅਸੀਂ ਇਸ ਮੁੱਦੇ ਨੂੰ ਕੱਲ ਡਿਸਕਸ ਕੀਤਾ ਸੀ। ਇਹਨਾਂ ਦਾ ਵੀ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਇਸ ਮੁੱਦੇ ਤੇ ਲਿਖਿਆ ਜੀ। ਹੋਰ ਵੀ ਬਹੁਤ ਸਾਰੇ ਤੱਥ ਸਾਹਮਣੇ ਆਏ ਨੇ ਕਿ ਕਿਵੇਂ ਇਹ ਜਿਹੜਾ ਕੈਂਪ ਘੁੰਮਣਾ ਪਿੰਡ ਗੁਰਦਾਸਪੁਰ ਜ਼ਿਲ੍ਹੇ 'ਚ ਹੈ ਉਸ 'ਚ ਆਰਗੇਨਾਈਜ਼ ਕੀਤਾ ਗਿਆ। ਇਹ ਕੋਈ ਮਥੁਰਾ ਦੀ NGO ਹੈ ਔਰ ਜਦੋਂ ਇਹਨਾਂ ਨੇ RSS ਦਾ ਕਿਹਾ ਕਿ ਕਿਵੇਂ RSS ਨੇ ਅੰਨ੍ਹਿਆ ਕੀਤਾ ਸੋ ਜ਼ਾਹਰ ਹੈ ਵੀ ਮਥੁਰਾ ਦੀ ਔਰ ਜਿਹੜੇ ਬਹੁਤ ਸਾਰੇ ਡਾਕਟਰ ਆਏ ਉਹ ਵੀ ਮਥੁਰਾ ਤੋਂ ਆਏ। ਹਾਲਾਂਕਿ ਜਲੰਧਰ ਦਾ ਵੀ ਇੱਕ ਅੱਧਾ ਡਾਕਟਰ ਕੋਈ ਸੰਜੀਵ ਗੁਪਤਾ ਕਿ ਕੌਣ ਉਹ ਵੀ ਅਰੈਸਟ ਕੀਤਾ ਜੀ। ਸੋ ਜ਼ਾਹਰ ਹੈ ਕਿ ਇਹ ਜਿਹੜਾ ਹੁਣ RSS ਨੇ ਨਵਾਂ ਸੋਸ਼ਲ ਵੈਲਫੇਅਰ ਪ੍ਰੋਜੈਕਟ ਦੇ ਥੱਲੇ 200 ਨਵੀਆਂ ਸ਼ਾਖਾਵਾਂ ਖੋਲ੍ਹਣ ਦੇ ਲਈ ਜਾਂ ਲੋਕਾਂ 'ਚ ਵੜਨ ਲਈ ਕੰਮ ਕੀਤਾ ਇਸ ਕਿਸਮ ਦਾ ਹੋਏਗਾ। ਔਰ ਮਥੁਰਾ 'ਚ ਕੋਈ ਬੇਸ਼ੱਕ ਨਾ ਕੋਈ ਕਹੀ ਜਾਣ ਪਰ ਮਥੁਰਾ ਦਾ ਮਤਲਬ ਹੀ ਇਹ ਹੈ ਕਿ ਵੀ ਇਹ ਕੋਈ RSS ਬੇਸਡ ਹੈ ਔਰ ਉਹਦੇ 'ਚ ਬਿਲਕੁਲ ਕੋਈ ਪ੍ਰੀਕਾਸ਼ਨ ਨਹੀਂ ਲਈ ਗਈ। ਨਤੀਜੇ ਦੇ ਤੌਰ 'ਤੇ ਇੱਕੋ ਹੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਤਹਿਸੀਲ ਅਜਨਾਲਾ ਦਾ ਸ਼ਾਇਦ ਗੱਗੋ ਮਾਜਰਾ ਜਾਂ ਕੀ ਹੈ 15 ਮਰੀਜ਼ ਜਿਹੜੇ ਨੇ ਉਹ ਉੱਥੋਂ ਦੇ ਹੀ ਅੰਨੇ ਹੋਏ ਨੇ। 60 ਤਾਂ ਸਾਹਮਣੇ ਆਏ ਨੇ, ਹੋਰ ਕਿੰਨੇ ਨੇ? ਔਰ ਹੁਣ ਇੱਕ ਪਾਸੇ ਤਾਂ RSS ਜਾਂ ਉਸ NGO ਦਾ ਇਹ ਪਾਰਟ ਸਾਹਮਣੇ ਆਇਆ। ਹੁਣ ਆ ਗਿਆ ਕਿ ਸੈਂਟਰ ਗਵਰਨਮੈਂਟ ਨੇ, ਸੈਂਟਰ ਦੇ ਹੋਮ ਮਿਨਿਸਟਰ ਨੇ ਪੰਜਾਬ ਗਵਰਨਮੈਂਟ ਤੋਂ ਰਿਪੋਰਟ ਮੰਗ ਲਈ ਹੈ ਕਿ ਜੀ ਦੱਸੋ ਇਹ ਕਿਵੇਂ ਹੋਇਆ, ਕੀ ਹੋਇਆ। ਪੰਜਾਬ ਹਿਊਮਨ ਰਾਈਟ ਕਮਿਸ਼ਨ ਨੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਆਰਡਰ ਕਰ ਦਿੱਤੀ ਹੈ। ਬਾਦਲ ਵੀ ਘਬਰਾ ਗਿਆ ਕਿ ਵੀ ਹੁਣ ਇਹ ਇੰਨਾ ਵੱਡਾ ਤੁਸੀਂ ਇੱਕ ਪਾਸੇ ਪ੍ਰੋਗਰੈਸਿਵ ਸਟੇਟ ਕਹਿੰਦੇ ਹੋ 60 ਬੰਦੇ ਅੰਨੇ ਕਰਕੇ ਘਰ ਨੂੰ ਤੋੜ ਦਿੱਤੇ। ਉਹਨੇ ਕਿਹਾ ਜੀ ਜਿਹੜਾਂ ਦੀ ਗਈ ਰੌਸ਼ਨੀ 1 ਲੱਖ ਰੁਪਇਆ ਅਸੀਂ ਦਿਆਂਗੇ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਔਰ ਅਸੀਂ ਸਮਝਦੇ ਹਾਂ ਵੀ ਇਹਦੇ 'ਤੇ ਕਾਫੀ ਅੱਛਾ ਜਿਹੜਾ ਕਾਮੈਂਟ ਕਈਆਂ ਦੇ ਆਏ ਕਿ ਵੀ ਗੱਲ ਇਹ ਨਹੀਂ ਹੈ। ਗੱਲ ਇਹ ਹੈ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਜਿਹੜੀ ਸਰਕਾਰ ਜਾਂ ਸਿਸਟਮ ਹੈ ਜੇ ਹੈਲਥ ਮਿਨਿਸਟਰੀ ਲੋਕਾਂ ਦੀਆਂ ਮੁੱਢਲੀਆਂ ਸਿਹਤ ਸਹੂਲਤਾਂ ਦਾ ਧਿਆਨ ਨਹੀਂ ਰੱਖ ਸਕਦੀ। ਕੈਟਾਰੈਕਟ ਬੜਾ ਮਾਮੂਲੀ ਜਿਹਾ ਆਪਰੇਸ਼ਨ, ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਇੱਥੇ ਤਾਂ ਆਊਟਡੋਰ ਹੈ ਲੇਕਿਨ ਉਹਦੇ ਲਈ ਕਿਉਂਕਿ ਸਰਕਾਰੀ ਸਹੂਲਤਾਂ ਨਹੀਂ ਨੇ ਤੇ NGOs ਜਿਹੜੀ ਕਈ ਪਾਸਿਓਂ ਪੈਸੇ ਖਾਂਦੀਆਂ ਇਸ ਮਾਮਲੇ 'ਚ ਤਾਂ ਜੇ ਮਥੁਰਾ ਬੇਸਡ ਹੈ ਇਹਦਾ RSS ਨਾਲ ਕੋਈ ਜ਼ਰੂਰ ਸੰਬੰਧ। ਅਜੇ ਤੱਕ ਕਿਸੇ ਮੀਡੀਆ ਨੇ ਇਨਵੈਸਟੀਗੇਟ ਕਰਕੇ ਨਹੀਂ ਕੱਢਿਆ ਹੈ ਵੀ ਉਹ ਕੌਣ ਹੈ NGO ਜਿਹਦੇ ਡਾਕਟਰ ਮਥੁਰਾ ਤੋਂ ਆਏ ਔਰ ਅੰਨੇ ਕਰਕੇ ਚਲੇ ਗਏ। ਸੋ ਸਿਆਸੀ ਲਾਹਾ ਤਾਂ ਨਹੀਂ ਲੈ ਸਕੇ ਉਹਦੇ 'ਚ, ਪਰ ਜੇ ਇਹਨਾਂ ਨੂੰ ਹੁਣ ਸੂਟ ਕਰੇਗਾ, ਜੇ ਕੱਲ ਨੂੰ ਕਦੇ ਵੀ BJP ਨੇ ਬਹਾਨਾ ਬਣਾ ਕੇ ਪੰਜਾਬ ਦੀ ਸਰਕਾਰ ਦੀ ਛੁੱਟੀ ਕਰਨੀ ਹੋਈ, ਆਸ਼ੂਤੋਸ਼ ਵਾਲਾ ਵੀ ਉਹਨਾਂ ਨੇ ਬਿਲਟ ਕੀਤਾ ਕਿ ਉੱਥੇ ਵੀ ਪੂਰਾ ਬਿਲਟ ਅਪ ਹੋ ਰਿਹਾ ਚੇਲਿਆਂ ਦੇ ਨਾਲ ਟਕਰਾਅ ਦੀ ਲਾਈਨ। ਇਧਰੋਂ ਇਹ ਆਈ ਕੇਸਿਸ ਸਾਹਮਣੇ ਆ ਗਏ ਔਰ ਮੀਡੀਆ ਹੁਣ ਤੱਕ ਇਨਵੈਸਟੀਗੇਟ ਹੋ ਕੇ ਪਤਾ ਹੋਣਾ ਚਾਹੀਦਾ ਸੀ ਕਿ ਕਿਹੜੀ NGO ਹੈ, ਕੌਣ ਉਹਦੇ ਬਿਹਾਈਂਡ ਹੈ ਔਰ ਇਹ ਕਿਵੇਂ ਇਹ ਸਾਰੀ ਇੱਕ ਸਾਜ਼ਿਸ਼ ਹੋਈ ਹੈ। ਸੋ ਜ਼ਾਹਰ ਹੈ ਜਿਵੇਂ ਇਹਨਾਂ ਦੀ ਲਿਖਤ ਤੋਂ ਵੀ ਔਰ ਮੀਡੀਆ ਦੇ ਹਵਾਲੇ ਨਾਲ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇੰਨੀ ਵੱਡੀ ਟ੍ਰੈਜਡੀ ਕਿ 60 ਜਿਹੜੇ ਨੇ ਲੋਕ ਉਹ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਠੇ ਨੇ। ਇਹ ਬਹੁਤ ਵੱਡੀ ਟ੍ਰੈਜਡੀ ਹੈ ਔਰ ਕਿਸੇ ਹੋਰ ਮੁਲਕ ਸਿਸਟਮ 'ਚ ਹੋਇਆ ਹੁੰਦਾ ਹੁਣ ਤੱਕ ਕਈ ਹੈੱਡ ਰੁਲੇ ਹੁੰਦੇ, ਗਵਰਨਮੈਂਟ ਰਿਜ਼ਾਈਨ ਕਰਨ ਦੇ ਉੱਤੇ ਮਜਬੂਰ ਹੁੰਦੀ ਔਰ ਘੱਟੋ ਘੱਟ ਹੈਲਥ ਮਿਨਿਸਟਰ ਜ਼ਰੂਰ ਰਿਜ਼ਾਈਨ ਉਹਦਾ ਹੋਣਾ ਚਾਹੀਦਾ। ਪਰ ਉੱਥੇ ਤਾਂ ਕਿਉਂਕਿ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ, ਜਿਹੜੇ ਵੀ ਨੇ ਉਹ ਜੂਨ ਭੋਗਣ ਆਏ ਨੇ ਸੋ ਉਹਦੇ 'ਚ ਜੋ ਵੀ ਹੁੰਦਾ ਉਹ ਫੇਟ ਦੇ ਹਵਾਲੇ ਹੋ ਜਾਂਦਾ। ਸੋ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਪੰਜਾਬ 'ਚ ਕੁਝ ਕੁ ਦਿਨ ਪਹਿਲਾਂ ਨੂਰ ਮਹਿਲ ਵਾਲਿਆਂ ਨੇ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਕਰ ਦਿੱਤੇ। ਸੁਣ ਕੇ ਮੈਨੂੰ ਬੜੀ ਤਕਲੀਫ ਹੋਈ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ
ਅੱਜ ਮੈਂ ਇੱਕ ਖਬਰ ਦੇਖੀ ਜਿਸ 'ਚ ਸੀ ਕਿ ਗੁਰੂ ਸਾਹਿਬ ਦੀ ਹੋਈ ਬੇਅਦਬੀ ਵਾਲੀ ਬੀੜ ਦਾ ਸੰਸਕਾਰ ਕੀਤਾ ਜਾਵੇਗਾ। ਡਾਕਟਰ ਸਾਹਿਬ, ਕੀ ਅਸੀਂ ਆਪਣਾ ਇਤਿਹਾਸ ਇਸੇ ਤਰ੍ਹਾਂ ਹੀ ਬਰਬਾਦ ਕਰਦੇ ਰਹਾਂਗੇ? ਕੀ ਇਹ ਅਗਨਭੇਟ ਹੋਏ ਸਰੂਪ ਨੂੰ ਆਉਣ ਵਾਲੀ ਨਸਲ ਲਈ ਸੰਭਾਲਿਆ ਨਹੀਂ ਜਾ ਸਕਦਾ? ਜੀ ਡਾਕਟਰ ਸਾਹਿਬ। ਇਹਨਾਂ ਦਾ ਵੀ ਨਾਮ ਵੀ ਕੁਲਦੀਪ ਸਿੰਘ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਲਿਖਿਆ ਜੀ। ਦੇਖੋ, ਅਸੀਂ ਇਹ ਸਮਝਦੇ ਹਾਂ ਕਿ ਮੈਂ ਅੱਗੇ ਵੀ ਸ਼ਾਇਦ ਦਾ ਜ਼ਿਕਰ ਕੀਤਾ ਸੀ ਜੀ। ਇੱਕ ਇੰਜੀਨੀਅਰ ਨੇ, ਸੌਫਟਵੇਅਰ ਇੰਜੀਨੀਅਰ ਸੈਕਰਾਮੈਂਟੋ, ਉਹਨਾਂ ਨੇ ਇੱਕ ਵਾਰੀ ਕੁਝ ਸਾਲ ਪਹਿਲਾਂ ਆਰਟੀਕਲ ਲਿਖਿਆ ਸੀ ਮਾਰਵਲਸ ਆਫ ਮਾਰਬਲ। ਜੀ। ਮਾਰਬਲ ਸੰਗਮਰਮਰ ਨੂੰ ਕਹਿੰਦੇ ਨੇ, ਮਾਰਵਲ ਕ੍ਰਿਸ਼ਮੇ ਨੂੰ ਕਹਿੰਦੇ ਨੇ, ਕਿ ਸੰਗਮਰਮਰ ਦੇ ਕ੍ਰਿਸ਼ਮੇ। ਜੀ। ਔਰ ਉਹਦੀ ਜਿਹੜੀ ਬੇਸਿਕ ਗੱਲ ਸੀ ਉਸ ਲਿਖਤ ਦੀ ਕਿ ਬਾਹਰਲੇ ਮੁਲਕਾਂ 'ਚ ਜਾਂ ਜਿਹੜੇ ਆਪਣੇ ਕਲਚਰ, ਸੱਭਿਆਚਾਰ, ਹਿਸਟਰੀ ਪ੍ਰਤੀ ਜਾਗਰੂਕ ਨੇ, ਉਹ ਕਈ ਬਿਲੀਅਨ ਡਾਲਰ ਖਰਚ ਕਰਦੇ ਨੇ ਕਿ ਆਪਣੇ ਇਤਿਹਾਸ ਨੂੰ ਕਿਵੇਂ ਸਾਂਭਣਾ। ਜੀ। ਆਪਣੀਆਂ ਉਹ ਦਸਤਾਵੇਜ਼ ਜਿਹੜੀਆਂ ਹਿਸਟੋਰੀਕਲ ਨੇ ਉਹਨਾਂ ਨੂੰ ਪ੍ਰੀਜ਼ਰਵ ਕਿਵੇਂ ਕਰਨਾ। ਉਹਨਾਂ ਨੇ ਕਿਹਾ ਕਿ ਵਾਰੇ ਜਾਈਏ ਸਿੱਖ ਕੌਮ ਦੇ ਕਿ ਅਸੀਂ ਬਿਲੀਅਨਸ ਖਰਚ ਕਰਦੇ ਹਾਂ ਕਿ ਆਪਣੇ ਇਤਿਹਾਸ ਨੂੰ ਡਿਸਟਰੋਏ ਕਿਵੇਂ ਕਰਨਾ। ਕਿ ਅਸੀਂ ਮੂਲ ਇਮਾਰਤਾਂ ਢਾਹ ਦਿੱਤੀਆਂ, ਗੁਰੂ ਸਾਹਿਬ ਦੇ ਵਿਹੜੇ ਦੀ ਕੰਸਟਰਕਸ਼ਨ, ਕਿਲੇ ਦੂਜੇ ਤੀਜੇ, ਔਰ ਅਸੀਂ ਉਹ ਸੰਗਮਰਮਰ ਖਰੀਦ ਕੇ ਸਾਰਾ ਉੱਥੋਂ ਰਾਜਸਥਾਨ ਦਾ ਸਭ ਥੱਪ ਰਹੇ ਹਾਂ, ਸੰਗਮਰਮਰ ਲਾ ਰਹੇ ਹਾਂ। ਉਹਨੇ ਕਿਹਾ ਜੀ ਆਹ ਦੇਖ ਲਓ ਮਾਰਬਲ ਦੇ ਮਾਰਵਲ, ਕਿ ਵੀ ਇਧਰ ਬਿਲੀਅਨਸ ਲੱਗ ਰਹੇ ਨੇ ਇਤਿਹਾਸ ਪ੍ਰੀਜ਼ਰਵ ਕਰਨ ਲਈ, ਅਸੀਂ ਬਿਲੀਅਨ ਲਾ ਰਹੇ ਹਾਂ ਆਪਣੇ ਇਤਿਹਾਸ ਨੂੰ ਡਿਸਟਰੋਏ ਕਰਨ ਲਈ। ਸੋ ਇਹ ਤਾਂ ਵੱਡਾ ਚੌਕਟਾ ਹੈ ਜਿਹਦੇ 'ਚ ਮੈਂ ਉਹਨਾਂ ਦੀ ਗੱਲ ਫਿੱਟ ਕਰਨੀ ਚਾਹੁੰਦਾ ਜੀ। ਹੁਣ ਪਿਛਲੇ ਦਿਨਾਂ 'ਚ ਹੀ ਮਨਜੀਤ ਸਿੰਘ ਕਲਕੱਤਾ, ਜਿਨ੍ਹਾਂ ਦੇ ਨਾਲ TV 84 ਨਿਊਜ਼ ਦੇ ਉੱਤੇ ਵੀ ਗੱਲ ਹੋਈ, ਉਹਨਾਂ ਨੂੰ ਇੱਕ ਸਵਾਲ ਬੜਾ ਸਪੈਸੀਫਿਕਲੀ ਪੁੱਛਿਆ ਗਿਆ ਕਿ ਜੀ ਤੁਹਾਡੇ ਤੇ ਇਹ ਦੋਸ਼ ਲੱਗਦਾ ਹੈ ਕਿ ਤੁਸੀਂ ਜਦੋਂ ਸਕੱਤਰ ਸੀ ਸ਼੍ਰੋਮਣੀ ਕਮੇਟੀ ਦੇ, ਤੁਸੀਂ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚੋਂ ਜੂਨ 84 ਦੇ ਹਮਲੇ ਦੀਆਂ ਸਾਰੀਆਂ ਯਾਦਾਂ ਮਿਟਾ ਦਿੱਤੀਆਂ, ਕੀ ਇਹ ਠੀਕ ਹੈ? ਜੀ। ਹੁਣ ਕਿਉਂਕਿ ਉਹ ਪਹਿਲਾਂ ਹੋਰ ਕੰਟੈਕਸਟ ਗੱਲ, ਇੱਕ ਵਾਰੀ ਤਾਂ ਉਹ ਥੋੜੇ ਜਿਹੇ ਬੁਖਲਾਏ, ਫਿਰ ਉਹਨੇ ਕਿਹਾ ਜੀ ਜੋ ਅਸੀਂ ਸੀ ਉਹ ਸਾਰੀ ਉਹਦੀ ਅਸੀਂ ਵੀਡੀਓ ਬਣਾ ਲਈ ਸੀ, ਉਹ ਅਸੀਂ ਵੀਡੀਓ ਬਣਾ ਲਈ। ਔਰ ਇਹ ਜਿਹੜਾ, ਕਿਉਂਕਿ ਇਹ ਕਿਹੜਾ ਜਲਿਆਂਵਾਲਾ ਬਾਗ ਸੀ, ਇਹ ਗੁਰਦੁਆਰਾ ਸੀ, ਜੇ ਹੁਣ ਉਹਦੀ ਪਰਿਕਰਮਾ ਟੁੱਟੀ ਆ ਉਹ ਠੀਕ ਕਰਨੀ ਪੈਣੀ ਸੀ, ਇਮਾਰਤ ਰਹਿੰਦੀ ਇਵੇਂ ਕੀ ਰਹਿਣੀ ਸੀ। ਸੋ ਮਤਲਬ ਜ਼ਾਹਰ ਹੈ ਕਿ ਇਹ ਜਾਣਦਿਆਂ ਹੋਇਆਂ ਵੀ ਕਿ ਵੀ ਜਲਿਆਂਵਾਲਾ ਬਾਗ ਕੋਈ ਉੱਥੇ ਕੋਈ ਸਦੀਆਂ ਤੋਂ ਕੋਈ ਤਪ ਸਥਾਨ ਤਾਂ ਨਹੀਂ ਸੀ ਕਿਸੇ ਦਾ ਜੀ। ਉਹ ਇਸ ਲਈ ਜਲਿਆਂਵਾਲਾ ਬਾਗ ਬਣਿਆ ਕਿ ਉੱਥੇ ਗੋਲੀ ਚੱਲੀ ਔਰ ਉਹ ਪ੍ਰੀਜ਼ਰਵ ਕਰ ਲਈਆਂ ਗਈਆਂ ਗੋਲੀਆਂ, ਖੂਹ ਸੰਭਾਲ ਲਿਆ ਗਿਆ ਔਰ ਅੱਜ ਉਹਨੂੰ ਨੈਸ਼ਨਲ ਮੋਨੂਮੈਂਟ ਬਣਾ ਦਿੱਤਾ ਗਿਆ। ਸੋ ਤੁਸੀਂ ਘੱਟੋ ਘੱਟ ਜੂਨ 84 'ਚ ਜੋ ਕੁਝ ਅੰਦਰ ਵਾਪਰਿਆ, ਅੱਜ ਉਹਨੂੰ ਇਵੇਂ ਲਿਸ਼ਕਾ ਦਿੱਤਾ ਗਿਆ ਸੰਗਮਰਮਰ ਥੱਪ ਕੇ। ਜਦੋਂ ਨਵੀਂ ਜਨਰੇਸ਼ਨ ਜਾਂਦੇ ਉਹਨਾਂ ਨੂੰ ਤੁਸੀਂ ਕਹੋ ਜੀ ਇੱਥੇ ਟੈਂਕ ਆਏ ਸੀ, ਇਹ ਸਰੋਵਰ ਖੂਨ ਨਾਲ ਭਰਿਆ ਸੀ, ਇੱਥੇ ਹਜ਼ਾਰਾਂ ਲਾਸ਼ਾਂ ਵਿਛੀਆਂ ਸੀ ਜੀ, ਉਹ ਕਹਿੰਦਾ ਜੀ ਨਥਿੰਗ ਦੇਅਰ। ਔਰ ਉਹ ਜਿਹੜਾ ਜਿਸ ਤਰੀਕੇ ਦੇ ਨਾਲ ਸਾਡੀ ਹਿਸਟਰੀ ਨੂੰ ਮਿਟਾਇਆ ਜਾ ਰਿਹਾ, ਸੋ ਇਹੀ ਹਾਲ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਜੋਧਪੁਰ ਦੇ ਵਿੱਚ ਜਿਹੜੇ ਸਾੜੇ ਗਏ ਉਹ ਪੂਰੇ ਨਹੀਂ ਸੀ ਸੜੇ, ਹਾਫ ਬਰਨਡ ਸੀ ਜੀ। ਹੁਣ ਬਜਾਏ ਕਿ ਇਸ, ਔਰ ਇਹ ਇਕੱਲੀ ਇੱਕ ਥਾਂ ਨਹੀਂ ਹੈ ਕਿ ਵੀ ਉਹਨਾਂ ਨੇ ਗੋਇੰਦਵਾਲ ਐਸਟੈਬਲਿਸ਼ ਕੀਤਾ ਹੈ, ਅੰਗੀਠਾ ਸਾਹਿਬ, ਪਟਿਆਲੇ ਦਾ ਵੀ ਜ਼ਿਕਰ ਹੈ, ਦਿੱਲੀ ਦੇ ਵਿੱਚ ਵੀ ਸਥਾਪਿਤ ਕੀਤਾ ਹੋਇਆ, ਮੇਰੇ ਖਿਆਲ ਹੈ ਬਾਹਰ ਵੀ ਕੋਈ ਪਲਾਨ ਕਰ ਰਹੇ ਸੀ ਕਿ ਜੀ ਫਿਰ ਕਿਹਾ ਜਾਂਦਾ ਕਿ ਜੀ ਅਸੀਂ ਤਾਂ ਬਿਰਧ ਗੁਟਕੇ, ਬਿਰਧ ਬੀੜਾਂ, ਬਿਰਧ ਫਲਾਣਾ। ਉਹਨੂੰ ਕਹੋ ਜੀ ਹੋਰ ਬਿਰਧ ਕੀ ਹੁੰਦਾ ਹੈ? ਕਿ ਜਦੋਂ ਤੁਸੀਂ ਕਦੇ ਯਹੂਦੀਆਂ ਨੂੰ ਪੁੱਛੋ ਕਿ ਵੀ ਜੇ ਕਦੇ ਕੋਈ ਸਕਰੋਲ ਨਿਕਲਦਾ ਹੈ ਕਿਤੇ, ਕੋਈ ਸਮੁੰਦਰ ਚੋਂ ਨਿਕਲਿਆ, ਉਹਨਾਂ ਨੇ ਤਾਂ ਜਦੋਂ ਉਹ ਸਭ ਤੋਂ ਤੰਗਦਸਤੀ ਦੀ ਹਾਲਤ ਵੀ ਸੀ, ਉਹਨਾਂ ਨੇ ਆਪਣੇ ਜਿਹੜੇ ਬਿਲਕੁਲ ਇਸ ਕਿਸਮ ਕੋ ਲਪੇਟ ਕੇ ਕੋਈ ਥੱਲੇ ਸੁੱਟ ਦਿੱਤੇ ਜਾਂ ਦੂਜੇ, ਔਰ ਅੱਜ ਉਹ ਨਿਕਲ ਰਹੇ ਨੇ ਸਦੀਆਂ ਬਾਅਦ, ਜਿਹੜੀ ਉਹਨਾਂ ਦੀ ਹਿਸਟਰੀ ਨੂੰ, ਉਹਨਾਂ ਦੇ ਕਲਚਰ ਨੂੰ ਰਿਚ ਕਰਦੇ ਨੇ। ਮੈਂ ਸਮਝਦਾ ਵੀ ਕਿੰਨੇ ਕੁ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਬੇਸ਼ੱਕ ਇਹ ਹੈ ਜੀ ਇਹ ਕਿਹੜੀਆਂ ਹੱਥ ਲਿਖਤ ਨੇ, ਉਹ ਭਾਈ ਜਿਹੜੀ ਚੀਜ਼ ਅੱਜ ਪ੍ਰੈਸ ਦੇ ਵਿੱਚ ਛਪੀ ਹੈ, ਅੱਜ ਤੋਂ 100 ਸਾਲ ਬਾਅਦ ਜਦੋਂ ਟੈਕਨੋਲੋਜੀ ਬਦਲਦੀ ਚਲੀ ਜਾਂਦੀ ਹੈ, ਤੁਸੀਂ 100 ਸਾਲ ਪਹਿਲਾਂ ਦੀਆਂ ਬਾਈਬਲਸ ਦੇਖਦੇ ਹੋ ਜਾਂ ਦੂਜਾ, ਇੱਥੇ ਲੋਕ ਸਿੱਕੇ ਜਮ੍ਹਾਂ ਕਰਦੇ ਨੇ, ਇੱਥੇ ਲੋਕ ਦੂਸਰਾ ਕਰਦੇ ਨੇ, ਉਹਨਾਂ ਦੀ ਕਿੰਨੀ ਕੀਮਤ ਬਾਅਦ 'ਚ ਹੁੰਦੀ, ਕਿਉਂਕਿ ਉਹ ਤੁਹਾਡੇ ਹਿਸਟਰੀ ਦੇ ਦੌਰ ਨੇ ਜਿਹਦੇ 'ਚ ਤੁਹਾਡੀ ਇੱਕ ਕ੍ਰੈਡੀਬਿਲਿਟੀ ਤੁਹਾਡੇ ਨਾਲ ਜੁੜੀ ਹੁੰਦੀ ਹੈ। ਸੋ ਅਸੀਂ ਤਾਂ ਫਿਰ ਕਈ ਕਹਿਣਗੇ ਜੀ ਅਸੀਂ ਉਹ ਜਦੋਂ ਬੀੜਾਂ ਇਕੱਠੀਆਂ ਕਰਦੇ ਹਾਂ
ਜਿਵੇਂ ਦਿੱਲੀ 'ਚ ਹੌਕਾ ਦਿੱਤਾ ਸੀ ਇਹਨਾਂ ਨੇ, ਜਾਂ ਸਰ ਮਨੋਹਰ ਸਿੰਘ ਮਾਰਕੋ ਵਿਚਾਰੇ ਉਹ ਚਲੇ ਗਏ ਹੁਣ ਇਸ ਦੁਨੀਆ ਤੋਂ, ਉਹ ਰੋ ਪੈਂਦੇ ਹੁੰਦੇ ਸੀ ਜਦੋਂ ਇਹ ਗੱਲ ਕਰਦੇ ਸੀ। ਕਹਿੰਦੇ ਕਿਵੇਂ ਅਸੀਂ ਸਿੱਖਾਂ ਨੂੰ ਸਮਝਾਈਏ ਕਿ ਤੁਸੀਂ ਖਜ਼ਾਨਾ ਕੋਈ ਸਾਡਾ ਘੱਲੂਘਾਰਿਆਂ 'ਚ ਚਲਾ ਗਿਆ, ਕੋਈ 47 'ਚ ਲੁੱਟ ਕੇ ਲੈ ਗਏ, ਜਿਹੜਾ ਘਰਾਂ 'ਚ ਤੁਸੀਂ ਐਡਵਰਟਾਈਜ਼ ਗੁਰਦੁਆਰਿਆਂ 'ਚ ਕਰਦੇ ਹੋ ਜੀ, ਜਿਹਦੇ ਘਰ 'ਚ ਵੀ ਕੋਈ ਪੁਰਾਤਨ ਗੁਟਕੇ ਦੂਜੇ ਤੀਜੇ ਪਏ ਨੇ ਜਿਹੜੇ ਜ਼ਰਜ਼ਰ ਹੋ ਰਹੇ ਨੇ ਜਾਂ ਬਿਰਧ ਹੋ ਰਹੇ ਨੇ, ਲਿਆਓ। ਉਹ ਅਸੀਂ ਬੱਸਾਂ ਭਰ ਕੇ ਇਕੱਠੀਆਂ ਕਰਕੇ ਜਲੂਸ ਕੱਢ ਕੇ ਉਹਨੂੰ ਬਾਣੀ ਪੜ੍ਹਦਿਆਂ ਜਾ ਕੇ ਅਸੀਂ ਉਹਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਾਂ। ਅਸੀਂ ਕਹਿੰਦੇ ਅਸੀਂ ਤਾਂ ਅਗਨ ਭੇਟ ਕਰਤਾ ਜੀ। ਫਿਰ ਕਹਿਣਗੇ ਜੀ ਅਸੀਂ ਉਹਦੇ 'ਚੋਂ ਫੋਲਾਫਾਲੀ ਕਰ ਲਈ ਸੀ, ਕੋਈ ਉਹਦੇ ਪੱਤਰੇ ਨਹੀਂ ਸੀ ਪਰਤੇ ਜਾਂਦੇ ਜਾਂ ਦੂਜੇ। ਉਹ ਭਾਈ ਇਹੀ ਅੱਜ ਦੁਨੀਆ ਦੇ ਵਿੱਚ ਕਿਹੜੀ ਟੈਕਨੀਕ ਨਹੀਂ ਹੈ ਜਿਹਦੇ ਥੱਲੇ ਤੁਸੀਂ ਪ੍ਰੀਜ਼ਰਵ ਨਹੀਂ ਕਰ ਸਕਦੇ ਉਹਨਾਂ ਚੀਜ਼ਾਂ ਨੂੰ। ਜਿਹਦੇ ਘਰ 'ਚ 20 ਸਾਲ ਦਾ ਕੋਈ ਗੁਟਕਾ ਪਿਆ, ਅਗਲੇ ਹੋਰ 20 ਸਾਲ 40 ਸਾਲ ਉਹੀ ਤੁਹਾਡੇ ਐਂਟੀਕ ਹੈ, ਉਹੀ ਤੁਹਾਡੀ ਪੁਰਾਤਨ ਚੀਜ਼ ਹੈ। ਔਰ ਜਿਵੇਂ ਜੋਧਪੁਰ ਦੀਆਂ ਬੀੜਾਂ ਦੇ ਹਵਾਲੇ ਨਾਲ ਜੇ ਤੁਸੀਂ ਦੱਸਣਾ ਹੈ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰ ਰਿਹਾ ਹੈ, ਔਰ ਅੱਜ ਹੀ ਸਾਨੂੰ ਇੱਕ ਈਮੇਲ ਆਈ, ਅਸੀਂ ਕੱਢੀ ਤਾਂ ਨਹੀਂ ਹੈ ਕਿਉਂਕਿ ਲੇਟ ਸੀ, ਜਿਹਦੇ 'ਚ ਕਿਸੇ ਨੇ ਲਿਖਿਆ ਹੈ ਕਿ ਜੀ ਤੁਹਾਡੇ ਪ੍ਰੋਗਰਾਮ ਜਿਹੜਾ ਉਹ ਰੈਵਰਬੇਟ ਕਰ ਰਿਹਾ ਹੈ ਜੋਧਪੁਰ ਪਿੰਡ 'ਚ ਵੀ, ਔਰ ਇਹ ਤੁਹਾਡੇ ਪ੍ਰੋਗਰਾਮ ਦੀ ਖਾਲਿਸਤਾਨ ਦੀ ਸਫਲਤਾ ਹੈ ਕਿ ਉੱਥੇ ਵੀ ਖਾਲਿਸਤਾਨ ਦੇ ਨਾਅਰੇ ਲੱਗੇ ਨੇ। ਜੀ ਜੀ। ਹੁਣ ਜਿਹੜਾ ਵੀ ਸਿੱਖ ਉਸ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿਹਨੂੰ ਬੇਅਦਬ ਕੀਤਾ ਗਿਆ ਸਾੜ ਕੇ ਦੇਖੇਗਾ, ਉਹਦਾ ਖੂਨ ਖੋਲੇਗਾ ਜੀ। ਬਿਲਕੁਲ। ਹੁਣ ਤੁਸੀਂ ਲਿਜਾ ਕੇ ਉੱਥੇ ਕਹਿ ਰਹੇ ਹੋ ਜੀ ਅਸੀਂ ਬਹੁਤ ਜਿਹੜੇ ਇੱਕ ਅਖੰਡ ਪਾਠ ਦਾ ਭੋਗ ਪਾਇਆ, 4 ਹੋਰ ਰੱਖਣੇ ਨੇ, ਤੇ ਅਸੀਂ ਉੱਥੇ ਜਾ ਕੇ ਬੜਾ ਵੱਡਾ ਜਲੂਸ ਕੱਢ ਕੇ ਉਹਨੂੰ। ਭਾਈ ਇਹ ਸਟੇਟ ਟੈਰਰ ਦਾ ਜਾਂ ਸਟੇਟ ਟੈਰਰ ਨੇ ਜਿਹੜਾ ਗੁਰੂ ਡੈਮ ਖੜਾ ਕੀਤਾ ਹੈ, ਉਸ ਦੇ ਜ਼ੁਲਮ ਦੀਆਂ ਨਿਸ਼ਾਨੀਆਂ ਨੇ। ਰਾਦਰ ਇਹਨਾਂ ਨੂੰ ਪ੍ਰੀਜ਼ਰਵ ਕਰੋ, ਰੱਖੋ ਕਿ ਭਾਈ ਸਾਡੇ ਲਈ ਜਿਹੜੇ ਜਾਗਤ ਜੋਤ ਗੁਰੂ ਨੇ, ਜਿਨ੍ਹਾਂ ਨੂੰ ਇਹਨਾਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਡਿਸੀਜਨ ਦੇ ਵਿੱਚ ਇੱਕ ਲਿਵਿੰਗ ਐਂਟੀਟੀ ਮੰਨਿਆ, ਉਹਨੂੰ ਕਿਵੇਂ ਇਹਨਾਂ ਦੀਆਂ ਏਜੰਸੀਆਂ ਆਪਣੇ ਟੁੱਚਿਆਂ ਰਾਹੀਂ, ਆਪਣੇ ਟੌਂਟ ਪਟੌਟਾਂ ਰਾਹੀਂ, ਆਪਣੇ ਏਜੰਟਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰ ਰਹੇ ਨੇ। ਸੋ ਇਹ ਬਿਲਕੁਲ ਮੈਂ ਸਹਿਮਤ ਹਾਂ ਇਹਨਾਂ ਦੇ ਨਾਲ ਕਿ ਇਹ ਤਾਂ ਸਭ ਕੁਝ ਜਿਹੜਾ ਹੈ ਉਹ ਅੱਗ ਦੇ ਹਵਾਲੇ ਕਰ ਰਹੇ ਨੇ। ਅਜੇ ਜੇ ਪਾਣੀ 'ਚ ਰੋੜਿਆ ਤਾਂ ਸ਼ਾਇਦ ਕਿਤੇ ਕੋਈ ਮੁੜ ਕੇ ਸਕਰੋਲ ਜਾਂ ਦੂਜੇ ਜਿਵੇਂ ਉਹਨਾਂ ਦੇ ਨਿਕਲੇ ਨੇ ਕੋਈ ਬਚ-ਬੁਚ ਜਾਂਦਾ ਹੋਣਾ ਕਦੇ, ਲੇਕਿਨ ਇਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਇਹ ਚੰਗੀ ਤਰ੍ਹਾਂ ਜਿਹੜਾ ਉਸ ਨੂੰ ਸਾੜਿਆ ਜਾਏ, ਜਿਹੜਾ ਵੀ ਇਤਿਹਾਸਕ ਵਿਰਸਾ ਹੈ। ਹੁਣ ਜੇ ਕੌਮ ਦੇ ਵਿੱਚ ਅਜੇ ਵੀ ਇਸ ਗੱਲ ਦੀ ਅਵੇਅਰਨੈਸ ਨਹੀਂ ਹੈ ਤੇ ਇਹਨੂੰ ਵੀ ਅਸੀਂ ਇੱਕ ਧਾਰਮਿਕ ਫਰਜ਼ ਬਣਾ ਲਿਆ। ਪੈਸੇ ਇਕੱਠੇ ਕਰਨ ਤੁਰੇ ਹੁੰਦੇ ਨੇ ਕਿ ਜੀ ਬਿਰਧ ਬੀੜਾਂ ਦੇ ਸੰਸਕਾਰ ਲਈ ਅਸੀਂ ਅੰਗੀਠਾ ਲਾਉਣਾ ਹੈ, ਅਸੀਂ ਫਰਨੈਸ ਲਾਣਾ, ਇੱਥੇ ਵੀ ਪੈਸੇ ਇਕੱਠੇ ਕਰਦੇ ਰਹੇ ਨੇ ਅਮਰੀਕਾ ਜਾ ਕੇ। ਸੋ ਇਹ ਹੁਣ ਮਾਰਵਲਸ ਆਫ ਮਾਰਬਲ ਨੇ, ਕੀ ਕਰ ਸਕਦੇ ਹੋ ਜੀ। ਬਿਲਕੁਲ ਡਾਕਟਰ ਸਾਹਿਬ ਤੁਸੀਂ ਠੀਕ ਹੈ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।